9 ਮਈ 2023 ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਹਾਮੀਆਂ ਔਰ ਜਮਾਤ ਦੇ ਲੀਡਰਾਂ ਔਰ ਆਗੂਆਂ ਵੱਲੋਂ ਹੰਗਾਮੇ ਕੀਤੇ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਕੇਸ ਬਣਿਆ ਜਿਹੜਾ ਲਾਹੌਰ ਸ਼ੇਰਪਾਓ ਪੁਲ ਹੰਗਾਮੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਕੇਸ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸਾਰੇ ਸਿਰਕੜਵੇਂ ਲੋਕ ਜਿਨ੍ਹਾਂ ਨੇ ਲਾਹੌਰ ਦੇ ਵਿੱਚ ਮੁਜ਼ਾਹਰੇ ਕੀਤੇ, ਹੰਗਾਮੇ ਕੀਤੇ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਹੁਣ ਲਾਹੌਰ ਦੀ ਅਤਗਰਦੀ ਔਰ ਬਦਅਮਨੀ ਦੇ ਕੇਸਾਂ ਨੂੰ ਸੁਣਦੀ ਅਦਾਲਤ ਦੇ ਜੱਜ ਅਰਸ਼ਦ ਮਹਿਮੂਦ ਹੋਣਾ ਨੇ ਇਹਦਾ ਬਕਾਇਦਾ ਫੈਸਲਾ ਜਿਹੜਾ ਉਹ ਸੁਣਾ ਦਿੱਤਾ ਹੈ। ਜਿਨ੍ਹਾਂ ਲੀਡਰਾਂ ਨੂੰ ਰਿਹਾਈਆਂ ਲੱਭ ਗਈਆਂ ਨੇ ਉਹਨਾਂ ਦੇ ਵਿੱਚ ਮੌਜਜ਼ਾਤੀ ਤੌਰ ਤੇ ਸ਼ਾਹ ਮਹਿਮੂਦ ਕੁਰੈਸ਼ੀ ਹੋਣੇ, ਜਿਹੜੇ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਤੇ ਬੜਾ ਅਸਰ ਰੱਖਦੇ ਸਨ, ਉਹ ਰਿਹਾ ਹੋਏ ਨੇ, ਔਰ ਉਹਨਾਂ ਦੇ ਨਾਲ ਜ਼ਬਾਸ ਖਾਨ, ਇਫਤਖਾਰ ਅਹਿਮਦ, ਰਾਣਾ ਤਨਵੀਰ, ਹਮਜ਼ਾ ਅਜ਼ੀਮ ਪਾਠ ਸਮੇਤ 6 ਲੋਕ ਨੇ ਜਿਨ੍ਹਾਂ ਨੂੰ ਰਿਹਾਈ ਲੱਭੀ ਹੈ। ਜਦਕਿ ਡਾਕਟਰ यास्मीन राशिद, मियां महमूदुर रशीद, एजाज चौधरी, उमर सरफराज चीमा, खालिद कयूम, रियाज हुसैन, अली हसन और अफजल अजीम पाठ होने ਉਹ ਨੇ ਜਿਨ੍ਹਾਂ ਨੂੰ ਇਮਰਾਨ ਖਾਨ ਦੇ ਨਾਲ ਵਫਾਦਾਰੀ ਦੇ ਬਦਲੇ 10-10 ਸਾਲ ਕੈਦ ਬਾਮਸ਼ੱਕਤ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਨੇ। ਇਹ ਕਾਮ ਖਿਆਲ ਹੈ ਕਿ ਰਿਹਾ ਹੋਣ ਵਾਲੇ ਨੇ ਜਿਹੜੇ ਇਹਨਾਂ ਨੇ ਅੰਦਰ ਖਾਤੇ ਦੇ ਵਿੱਚ ਹੁਕਮਰਾਨਾਂ ਦੇ ਨਾਲ ਜਾਂ ਐਸਟੈਬਲਿਸ਼ਮੈਂਟ ਦੇ ਨਾਲ ਕੁਝ ਸਮਝੌਤੇ ਕਰ ਲਏ ਨੇ, ਜਦਕਿ ਜਿਨ੍ਹਾਂ ਨੂੰ ਕੈਦ ਸਜ਼ਾਈ ਗਈ ਹੈ ਜਾਂ ਸਜ਼ਾ ਦਿੱਤੀ ਗਈ ਹੈ ਉਹ ਆਪਣੇ ਮੌਕਫ ਤੋਂ ਇਮਰਾਨ ਖਾਨ ਦੇ ਨਾਲ ਵਫਾਦਾਰੀ ਤੋਂ ਪਰਾਂ ਨਹੀਂ ਹੋਏ।